ਇਹ ਜੀ ਗੁੜ ਬਣਾ ਰਹੇ ਪੱਤ ਨਖਾਰ ਤੇ ਆਈ ਆ। ਆਪਣਾ ਜੁਮੇ ਦੀ ਗੱਲ ਕਰਾਂਗੇ। ਦੇਖੋ ਹਾਂ ਇਹ ਪੁੱਛੇ ਤੋਂ ਬਗੈਰ ਸ਼ੈਕ ਕਿਉਂ ਕਰੇ ਕੋਈ ਜ਼ਰੂਰਤ ਕਿਹਦੀ ਆ? ਹਾਂ ਇਹ ਜੀ ਚੁੱਬਾ ਮਸਜਿਦ ਦਾ ਜਿਹੜਾ ਇੱਧਰ ਜੀ ਸਵਾਹ ਕੱਢਦੇ ਹੁੰਦੇ ਆ। ਉਹ ਤੇ ਥੋੜੀ ਗੱਲ ਨਹੀਂ ਐਸੀ ਨਹੀਂ ਗੱਲ ਬੜੀ ਗੱਲ ਹੁੰਦੀ ਹੈ। ਇਹ ਜਨਾਬ ਬਾਲਣ ਲਾਉਂਦੇ ਇਹ ਪੱਗ ਪੁੱਗ ਨਾ ਬੰਨ ਲਈਏ। ਬੰਨ ਲਓ ਪੱਗ। ਇਹ ਜੇ ਚਾੜਨੀ ਆ ਤੇ ਚਾੜਨੀ ਪੱਗ ਬੰਨ ਲਓ। ਉਹ ਭਰਾ ਇਥੋਂ ਪੱਗ ਦੇ ਹੁਣ ਤਾਂ ਉਹਦਾ ਕੋਨਾ ਆ ਗਿਆ ਕੋਈ ਨਹੀਂ। ਬਣਾਉਣ ਲਏ ਤੇ ਗੁੜ ਚੰਗਾ ਹੋਣਾ ਚਾਹੀਦਾ ਜਨਾਬ। ਗੰਜਿਆਂ ਦੀ ਖੈਰ ਆ। ਗੰਜੇ ਇਸ ਮੁਲਕ ਤੇ ਹਕੂਮਤ ਕਰਕੇ ਫਿਰ ਕੀ ਹੋ ਗਿਆ? ਆਪਣਾ ਗੋਲ ਲਿਆ ਇਥੋਂ ਗੱਡਾ ਇੱਕ। ਅੱਛਾ ਨਹੀਂ ਗੰਨੇ ਲਏ ਗੱਡੇ। ਹਾਂ ਉਹ ਗੰਨੇ ਲਏ ਤੇ ਉਹ ਗੋਲ ਜਿਹੜਾ ਉਹ ਕਿਸੇ ਕੰਮ ਦਾ ਨਾ। ਅੱਛਾ ਆਈ ਸਮਝੋ ਪਸ਼ੂਆਂ ਵਾਸਤੇ ਅਸੀਂ ਕਿਸੇ ਬੰਦੇ ਨੂੰ ਦਿੱਤਾ। ਇਹ ਮੁੜ ਕੇ ਹੁਣ ਹਾਰ ਕੇ ਆਪਣਾ ਛਿੱਲ ਕੇ ਨਾ ਇਹ ਫੇਰ ਬਣਾਉਣ ਲੱਗੇ। ਵਾਹ ਜੀ ਵਾਹ। ਕਿਹੜਾ ਕਮਾਦ ਸੀਗਾ? ਹਾਂਜੀ ਕਮਾਦ ਕਿਹੜਾ? ਕਮਾਦ ਹੈਗਾ 40 ਤੇ 13। 40 ਤੇ 13। ਇਹ ਨਰਮ ਕਮਾਦ ਆ ਕਿ ਸਖਤ ਆ? 40 ਸਖਤ ਆ ਤੇ 13 ਜਿਹੜਾ ਨਰਮ। ਜਾਨੀ 29 ਵਰਗਾ ਜਿੱਦਾਂ 29 ਆ 13 ਨਹੀਂ 29 ਨੂੰ ਮੋਟਾ ਆ। ਹਾਂ ਟੈਟਰਾਂ ਤਾਂ ਖਤਮ ਹੀ ਕਰਤਾ ਹਨਾ। ਆਹੋ ਤਕਰੀਬਨ ਖਤਮ। ਉਹ ਬਹੁਤ ਵਧੀਆ ਕਮਾਦ ਸੀ। ਏਦਾਂ ਹੀ ਉਹਨੂੰ ਚੂਹਾ ਬਹੁਤ ਪੈਂਦਾ ਸੀ। ਚੂਹਾ ਬਹੁਤ ਪੈਂਦਾ ਸੀ। ਬਰਬਾਦੀ ਬੜੀ ਕਰਦਾ ਸੀ। ਬਜ਼ੁਰਗੋ ਇਹ ਜਿਹੜੀ ਪੱਤ ਆ ਇਹ ਕਿੰਨੀ ਕੁ ਦੇਰ ਚ ਤਿਆਰ ਹੋ ਜਾਂਦੀ ਆ? ਇਹ ਅੱਧਾ ਘੰਟਾ ਲੈਣਾ ਟੋਟਲ ਕਿੰਨਾ ਟਾਈਮ ਲੱਗਦਾ? ਇਹ ਕੰਮ ਚੱਲਦਾ ਵਿੱਚ 40 ਮਿੰਟ। 40 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ। 40 ਮਿੰਟ ਤਿਆਰ ਹੋ ਜਾਂਦੀ। ਗੰਢ ਕਿੱਥੇ? ਗੰਢ ਨਹੀਂ ਨਜ਼ਰ ਆ ਰਿਹਾ। ਆਇਆ ਉਹ ਪਿਆ। ਇਹਨੂੰ ਕਰੋ ਸਾਫ ਸੂਫਾ ਗੁੜਿਓ। ਸਾਫ਼ ਕਰੋ ਵੀ ਗੰਢ ਨੂੰ। ਆ ਦੇਖੋ ਜੀ ਲਪਟਾਂ ਨਿਕਲਦੀਆਂ। ਤੁਹਾਨੂੰ ਤਾਂ ਧੂਆਂ ਨਜ਼ਰ ਆਉਣਾ ਲੇਕਿਨ ਸਾਨੂੰ ਖੁਸ਼ਬੂ ਵੀ ਆ ਰਹੀ ਆ। ਗੁੜ ਦੀ ਜਿਹੜੀ ਖੁਸ਼ਬੂ ਆ ਨਾ ਜੀ ਇਹਦਾ ਆਪਣਾ ਹੀ ਇੱਕ ਵੱਖਰਾ ਹੀ ਸਵਾਦ ਆ। ਹੁਣ ਉਦਾਂ ਇਹ ਚੀਜ਼ਾਂ ਬਹੁਤ ਘਟ ਗਈਆਂ। ਸ਼ੂਗਰ ਮਿਲਾਂ ਨੇ ਕਮਾਦ ਦਾ ਜਿਹੜਾ ਨਾ ਜਿਹੜਾ ਪੀੜਨ ਵਾਲਾ ਕਮਾਦ ਆ ਨਾ ਉਹਦਾ ਖਾਤਮਾ ਕਰਤਾ। ਨਹੀਂ ਤਾਂ ਅੱਗੇ ਹਰ ਮਰੱਬੇ ਹਰ ਖੇਤ 'ਚ ਆਪਣੇ ਆਪਣੇ ਜ਼ਿਮੀਂਦਾਰਾਂ ਨੇ ਬੇਲਣੇ ਲਾਏ ਹੁੰਦੇ ਸੀਗੇ। ਸਰਕਾਰ ਇਹ ਤੇ ਨਾ ਇਹ ਆਪਣਾ ਅੱਗੇ ਜਿਹੜਾ ਪੌਦ ਆ ਨਾ ਹਾਂਜੀ ਇਹਦਾ ਸੜ ਗਿਆ। ਇਹਨਾਂ ਨੂੰ ਹੁਣ ਇਹ ਪਤਾ ਹੀ ਨਹੀਂ ਹੋਣਾ ਵੀ ਪੇਸੀਆਂ ਕਿੱਦਾਂ ਲਾਈ ਦੀਆਂ, ਵੀ ਕਮਾਦ ਕਿੱਦਾਂ ਪੀੜੀ ਦਾ ਆ। ਬਹੁਤਿਆਂ ਨੂੰ ਨਹੀਂ ਪਤਾ। ਜਿਹੜੇ ਜ਼ਿਮੀਂਦਾਰਾਂ ਦੇ ਨਿਆਣੇ ਉਹਨਾਂ ਨੂੰ ਤਾਂ ਹਲੇ ਥੋੜਾ ਬਹੁਤਾ ਪਤਾ ਹੀ ਆ। ਗਾਂ ਜਿੱਦਾਂ ਟਾਈਮ ਗੁਜ਼ਰਦਾ ਇਹ ਪਤਾ ਹੀ ਨਹੀਂ ਰਹਿਣਾ ਵੀ ਗੁੜ ਕਹਿੰਦੇ ਕਿ ਇਹਨੂੰ ਗੁੜ ਦੀਆਂ ਪੇਸੀਆਂ ਨਹੀਂ। ਉਹ ਬੇਲਣਾ ਲੱਗਾ ਜੀ ਪੀਟਰ ਤੇ। ਅੱਗੇ ਢੱਗਿਆਂ ਵਾਲੇ ਹੁੰਦੇ ਸੀਗੇ ਲੇਕਿਨ ਹੁਣ ਇਹ ਪੀਟਰ ਤੇ ਨਵੀਂ ਟੈਕਨੀਕ ਆ ਗਈ ਹੈ। ਯਾਨੀ ਪੀਟਰ ਨੂੰ ਗੇੜਾ ਦਿੰਦੇ ਆ ਤਾਂ ਕਮਾਦ ਪੇੜ ਲੈਂਦੇ। ਕਈ ਬੋਤੇ ਜੋੜ ਲੈਂਦੇ, ਕਈ ਬੋਲਦਾਂ ਵਾਲੇ ਵੀ ਹੁੰਦੇ ਆ, ਕਈ ਜਗ੍ਹਾ ਟਰੈਕਟਰ ਲਾਇਆ ਆ। ਯਾਨੀ ਚੱਕਰ ਦੇਣਾ ਜੀ। ਮਕਸਦ ਤਾਂ ਇਹ ਆ ਵੀ ਚੱਕਰ ਘੁਮਾਉਣਾ ਹੈ। ਉਹ ਜਿਸ ਵੀ ਤਰੀਕੇ ਨਾਲ ਜਿਹੜੀ ਵੀ ਟੈਕਨੋਲੋਜੀ ਨਾਲ ਘੁਮਾ ਲਓ ਤੁਸੀਂ। ਵਾਹ ਜੀ ਵਾਹ। ਖੁਸ਼ਬੂ ਵਾਲਾ ਧੂੰਆਂ ਨਿਕਲ ਰਿਹਾ ਜੀ। ਖੋਰੀ ਖੋਰੀ ਦਾ ਵੀ ਬਾਲਣਾ ਚੂਰਾ ਨਹੀਂ ਲਾਉਂਦੇ? ਚੂਰਾ ਹੈ ਥੱਲੇ ਹੋਣਾ ਚੂਰਾ। ਆਪਣਾ ਕਰ ਆਪਣਾ ਚੂਰਾ ਲਾ ਕੇ ਜਰੂਰ ਤੁਸੀਂ ਰੋਹ ਪੀਣ ਆਏ ਆ ਜਾਂ ਉਦਾਂ ਹੀ ਪੈਸੇ ਮਿਲਣ ਆਏ ਆ? ਪੈਸੇ ਮਿਲਣਾ ਪਿਆਰ ਮੁਹੱਬਤ ਵਾਵਾ ਹੀ ਆ ਹਨਾ? ਬਹੁਤ ਜ਼ਿਆਦਾ। ਕਿੰਨਾ ਕੁ ਮਤਲਬ? ਗਵਾਂਢੀ ਆਪਣੇ। ਅੱਛਾ ਗਵਾਂਢੀ ਆ। ਹਾਂਜੀ। ਤੁਹਾਡਾ ਕੀ ਨਾਂ ਆ? ਰਹਿਮਤ ਅਲੀ। ਰਹਿਮਤ ਅਲੀ। ਹਾਂਜੀ। ਅੱਛਾ ਇੱਥੇ ਨਹੀਂ ਆ ਕਿ ਇੰਡੀਆ ਚ ਉੱਠ ਕੇ ਆਏ ਆ? ਇਹ ਇੱਥੇ ਜੰਮੇ ਪੜੇ ਆ ਨਹੀਂ ਇੱਥੇ ਹੀ ਬਸ। ਅੱਛਾ ਬਜ਼ੁਰਗ ਆਪਣੇ? ਹਾਂਜੀ। ਲਓ ਜੀ ਆ ਬਤਕਾਂ ਫਿਰਨ ਡਈਆਂ ਬਤਕਾਂ। ਧਾਮੀ ਸਾਹਿਬ ਦੇਖੋ ਜ਼ਰਾ ਇਹਨੂੰ। ਇਹ ਹੀ ਸਾਡੇ ਧਾਮੀ ਸਾਹਿਬ। ਕਰ ਲਾ ਮੈਸੇਜ ਕੋਈ ਨਹੀਂ ਦੇਖਦਾ।
ਕਰ ਲੈ ਮੈਸੇਜ। ਪਿੰਡਾਂ ਤੇ ਚੜਾ ਦੇਣੀ ਇਹਨਾਂ ਨੇ। ਨੈਟ ਤੇ ਚੜ ਜਾਣੀ ਹੈ ਜੀ ਇਹ। ਵਾਲੇਕੁਮ ਸਲਾਮ। ਆ ਗਏ ਰੋ ਵਾਲੇ ਬਈ। ਕਿੱਦਾਂ ਵੀ ਜਵਾਨੋ ਰੋ ਪੀਣ ਆਏ ਆ ਹੈ? ਹਾਂਜੀ ਕੀ ਚੜਾਉਣਾ ਜੀ ਹਾਈ ਸਾਹਿਬ ਸਾਡਾ? ਅੱਛਾ ਕਰੋ ਫੇ ਮੋਨੋ ਕਿਸੇ ਨੂੰ ਕਰੋ ਸ਼ੁਰੂ। ਆ ਜੀ ਹੁਣ ਵੇਲੇ ਤੇ ਹੋ ਲੈਂਦੇ ਇੱਧਰ ਆ ਤੇਰਾ ਖਾਦ ਖੁਦ ਹੋਣ ਵਾਲਾ ਆ ਵਿਹਲੇ ਹੀ ਆ ਇਹ। ਹੈਗਾ ਸਮਾਨ ਨਾਲ ਲਿਆਂਦਾ। ਆ ਲਿਆਂਦਾ ਰੂਟਾਵੀਟਰ ਨਾਲ ਸਾਰਾ। ਆ ਦੇਖੋ ਜੀ ਰੂਟਾਵਾਟਰ ਹੁਣ ਚੱਲਣ ਲੱਗਾ ਬੰਦੇ ਦੇ ਮੂੰਹ ਤੇ। ਭਾਜੀ ਹੁਣ ਬਣਾ ਰਹੇ ਨੇ। ਉਹ ਭਾਈ ਤੂੰ ਕੰਮ ਕਰੀ ਜਾ ਆਪਣਾ, ਬਹੁਤ ਵਧੀਆ ਰਿਜ਼ਲਟ ਆ ਰਿਹਾ। ਖਰਾਬ ਨਾ ਹੋ ਜਾ ਕੰਮ ਸਾਰਾ। ਨਹੀਂ ਨਹੀਂ ਹਿਸਾਬ ਨਹੀਂ ਬਣੂਗਾ। ਲਾ ਲਾ ਕੋਟੀ ਲਾ ਲਾ। ਮਾੜੀ ਜਿਹੀ ਧੁੱਪ ਹੁੰਦੀ ਨਾ ਫੇਰ ਨਜ਼ਾਰੇ। ਨਹੀਂ ਨਜ਼ਾਰੇ ਹੁਣ ਵੀ ਬਥੇਰੇ ਆ। ਬੱਦਲ ਚ ਨਜ਼ਾਰੇ ਸਹੀ ਰਹਿੰਦੇ। ਮੌਸਮ ਜਿਹੜਾ ਠੰਡਾ ਮੱਠਾ ਜਿਹਾ ਹੋਵੇ ਨਾ ਜਰਾ ਉਹ ਲਿਆ ਕੇ ਕਿਨੇ। ਆਹੋ ਇਹ ਆ ਜੀ ਸਾਡੇ ਪਿੰਡਾਂ ਦੀ ਸਕਾਫਤ ਹਾਂਜੀ ਬਿਲਕੁਲ। ਜਿਹੜੀ ਮੁੱਕਦੀ ਜਾ ਰਹੀ ਆ। ਹਮਾਮਾਂ ਨੇ ਮੁਕਾਤੀ ਆ, ਸਲੂਨ ਬਣ ਗਏ ਆ, ਲੇਕਿਨ ਆ ਪਿੰਡਾਂ ਵਿੱਚ ਲੋਕ ਹਲੇ ਵੀ ਅੱਜ ਵੀ ਜਿਹੜੇ ਜ਼ਿਮੀਂਦਾਰ ਨਾਲ ਰਿਲੇਟਡ ਆ ਉਹਨਾਂ ਨੇ ਸੇਪੀ ਰੱਖੀ ਆ। ਹਾਂਜੀ ਇਹ ਸਾਡੇ ਪਿੰਡ ਦੇ ਨਾਈ ਆ ਜੀ, ਨਾਲ ਦੇ ਪਿੰਡ ਦੇ ਜੋਧਾ ਨਗਰੀ ਪਿੰਡ ਦੇ। ਅੱਛਾ ਮਸ਼ੀਨ ਤੇ ਠੀਕ ਹੀ ਆ। ਮਸ਼ੀਨ ਲਾ ਲਾ ਬਰੀਕ ਕਰਨੀ ਚਲੋ ਜਾਂਦੀ ਕੀ ਕਰਨੀ ਅਸੀਂ ਤੇ ਰੱਬ ਦੇ ਪੱਪੂ ਬਣਾ ਦੇ ਮੁੰਡੇ ਨੂੰ ਪੱਪੂ। ਮੈਂ ਕਿਹਾ ਜੀ ਇਹ ਦੇਖੋ ਤੁਹਾਡੇ ਸਾਹਮਣੇ ਬਣਾ। ਰੱਬ ਬਿਹਤਰ ਇਨਸਾਫ ਕਰੂਗਾ। ਅੱਛੀ ਗੱਲ। ਔਰ ਮੈਂ ਗਾਲਾਂ ਯਕੀਨ ਕਰ ਮੈਂ ਕਹਿੰਦੀ ਨਹੀਂ ਮੈਂ। ਵਾਹ ਜੀ ਵਾਹ ਡਿਜੀਟਲ ਕੰਮ ਹੋ ਗਿਆ ਹੈ। ਹਾਂਜੀ ਅੱਗੇ ਮਸ਼ੀਨ ਦੂਜੀ ਹੁੰਦੀ ਸੀ, ਆ ਹੁਣ ਮਸ਼ੀਨ ਜਿਹੜੀ ਚਾਰਜਿੰਗ ਵਾਲੀ ਆ ਗਈ। ਮੰਨਣ ਵਾਲੀ ਹੁਣ ਸਸਤੀ ਆ। ਕੜਾਕੇ ਕੱਢਤੇ ਹੈ। ਹਾਂਜੀ ਡੇਰੇ ਡੰਗਾ ਰੱਖੇ ਆ ਜੀ। ਪੱਤ ਜੀ ਵਾਲੇ ਆ ਗਈ ਆ। ਹੁਣ 5 ਮਿੰਟ ਹੀ ਆ ਜੀ। ਥੋੜਾ ਜਿਹਾ ਗਾਂ ਕਰ। ਆ ਗੰਢ ਪਿਆ ਆ। ਇਹ ਲੰਬੀ ਆ ਜੀ। ਆ ਮੈਲ ਵਾਲਾ ਡੱਬਾ। ਉਹ ਬਾਲਟੀ ਪਿੱਛੇ ਚੁੱਕਦੇ ਨੇ ਦੋਹਰਾ ਕੰਮ ਚੱਲਦਾ। ਉਹ ਜੋ ਗਈ ਮੋਰੀ। ਅੱਛਾ ਅਸੀਂ ਆਖਿਆ ਚਲੋ ਥੋੜਾ ਹੀ ਕੰਮ ਰਹਿ ਗਿਆ ਹੁਣ ਨਹੀਂ, ਸਹੀ ਅਗਲੇ ਸਾਲ ਵੇਖਾਂਗੇ ਹੁਣ ਪ੍ਰੋਗਰਾਮ ਬਣਾ ਕੇ। ਮਸਾਲਾ ਹੀ ਕੋਈ। ਡੇਰੇਦਾਰੀਆਂ ਵੀ ਪੰਜਾਬ 'ਚ ਘਟ ਗਈਆਂ ਜੀ। ਹਾਂਜੀ ਹਾਂਜੀ। ਹੁਣ ਕਿੱਥੇ ਲੋਕ ਡੇਰੇ ਬਣਾਉਂਦੇ ਆ। ਮੈਂ ਕਿਹਾ ਖੇਤਾਂ। ਆਹ ਡੇਰਾ ਉਹ ਡੇਰਾ ਹੁੰਦਾ ਸੀ ਅੱਛਾ ਤੇ ਜਿਹੜੇ ਰਾਈ ਜਾਂਦੇ ਵੀ ਜਿਹੜੇ ਸੀ ਨਾ ਹਾਂ ਇੱਥੇ ਸਾਰੀ ਦਿਹਾੜੀ ਕੱਟਦੇ ਸੀ। ਇੱਥੇ ਮਿੱਟੀ ਖਾਣੇ ਦੀ ਕਿਹੜੀ ਜ਼ਮੀਨ ਸੀ? ਆਹ ਪਿੱਛੇ ਪਿੱਛੇ ਆ। ਇਹ ਜਿਹੜਾ ਰੋਕ ਇਹਦੇ ਵਿੱਚ ਕੜਾ ਕੇ ਇਹ ਚ 6 ਪੀਪੇ 6 ਪੀਪੇ ਹਾਂਜੀ 6 ਪੀਪਿਆਂ ਨਾਲ ਜਾਨੀ ਇੱਕ ਪੱਤ ਤਿਆਰ ਹੋ ਜਾਂਦੀ ਆ। 6 ਪੀਪਿਆਂ ਨਾਲ ਪੰਜਾਂ ਨਾਲ 5 ਨਾਲ 6 ਨਾਲ। ਆਹ ਸ਼ੱਕਰ ਦੀ ਚਾਹਾਂ ਨਾਲ। ਅੱਛਾ ਆਹ ਠੀਕ ਆ। ਤਾਂ ਜਾਨੀ 20 ਸਿਰ ਜਾਨੀ ਗੁੜ ਨਿਕਲ ਆਂਦਾ ਇੱਕ ਪੱਤ ਚੋਂ। 20 22 ਹੋ ਜਾਂਦਾ 18 20 22 ਜੇ ਝਾੜ ਚੰਗਾ ਹੋ ਗਿਆ। ਹਾਂ ਤੇ ਜਿਹੜੇ 6 ਪੀਪੇ ਆ ਕਿੰਨੇ ਕ ਗੰਨਿਆਂ ਚੋਂ ਨਿਕਲ ਜਾਂਦੇ ਆ? ਇਹ ਜਿਹੜੇ 6 ਪੀਪੇ ਜੇ ਇੱਕ ਤਕਰੀਬਨ ਮਣ ਚੋਂ ਇੱਕ ਪੀਪਾ ਹੁੰਦਾ ਹੈਗਾ। ਮਣ ਗੰਨਿਆਂ ਚੋਂ ਇੱਕ ਪੀਪਾ ਨਿਕਲਦਾ ਹਾਂਜੀ। ਰੋਹ ਦਾ। ਰੋਜ਼ 16 ਕਿਲੋ ਦਾ ਪੀਪਾ ਹੁੰਦਾ ਹੈ। ਤਕਰੀਬਨ 16 ਕਿਲੋ ਦਾ ਤਕਰੀਬਨ। ਬੋਰੀ ਜੀ ਹੋ ਗਈ ਸੀ ਉਹ ਛੇਤੀ ਆ ਜਾਂਦੀ ਉਹਨਾਂ ਰਹਿਣਾ ਹਾਸ ਹੈਗਾ। ਬੜਾ ਅੱਲਾ ਦਾ ਸ਼ੁਕਰ ਖੈਰਾਂ। ਔਰ ਉਹ ਮੈਨੂੰ ਤੇ ਉਧਰ ਰਾਤ ਬੰਦਿਆਂ ਦੱਸਿਆ ਹੀ ਨਹੀਂ। ਹਲਾ ਗੁੱਲਾ ਹੁੰਦਾ ਰਿਹਾ ਰਾਤ ਸਾਰੀ। ਅੱਛਾ
ਤੇ ਵੇਖਦਾ ਨਹੀਂ ਮੈਂ ਵੇਖਿਆ ਇੱਥੋਂ ਪਾਣੀ ਪ੍ਰੋਗਰਾਮ ਨੂੰ ਪਤਾ ਸੀ ਵੀ ਆਪਣਾ ਨਾ ਬਣਾਉਣਾ ਕਿਆਓ ਜੀ ਹੁਣ ਤੇਲ ਪਾਣ ਲੱਗੇ ਸਰੋਂ ਦਾ। ਇਹ ਇੱਥੇ ਤਾਂ ਨਹੀਂ ਹੁਣ ਤੇਲ ਬੋਤਲ ਚ ਵੇਖ ਬੋਤਲ ਇੱਥੇ ਆ ਪਈ ਉਹ ਮੈਂ ਟੋਕੇ ਲਾ ਰੰਗ ਕੇ ਘੜ ਨਹੀਂ ਪਾਇਆ ਹੈਗਾ, ਸਕੜਾਈ ਵਾਲਾ ਕੰਮ ਕੀਤਾ, ਰੰਗ ਘੜ ਨਹੀਂ ਪਾਇਆ। ਪਾਣੀ ਜਿੱਦਣ ਆਉਣਾ ਸੀ ਨਾ ਹਾਂ ਕੱਟ ਕਰਕੇ ਇਹਨਾਂ ਨੇ ਮਿੱਠਾ ਸੋਡਾ ਥੋੜਾ ਜਿਹਾ ਪਾ ਲੈਂਦੇ ਹੁੰਦੇ ਆ। ਕੰਮ ਕੀਤਾ ਸੀ ਅੱਛਾ ਆ ਬੋਤਲ ਚ ਹਵਾ ਬਹੁਤ ਐ ਨਹੀਂ ਇਹ ਨਿਸ਼ਾਨ ਹੀ ਕਰ ਇੰਨਾ ਹੀ ਬੜਾ ਤਿਪਕਾ ਜਿਹਾ ਪਾ ਦੇ ਜਿਹੜਾ ਹੈਗਾ। ਉਹਦੇ ਵਿੱਚ ਉਹ ਜਾ ਕੇ ਹਾਂ ਇੱਥੇ ਆ ਲਓ ਜੀ ਸੂਏ ਚੋਂ ਪੱਤ ਰੈਡੀ ਹੈ ਜੀ, ਹੁਣ ਪੇਸੀਆਂ ਲੱਗਣੀਆਂ। ਸਮਾਨ ਸੀਮਟ ਬੱਜਰੀ ਬਰਾਬਰ ਦਾ ਪਿਆ ਇਹਨਾਂ ਭਰਨਾ ਜੰਟਾਂ ਉਹ ਵੀ ਕੋਟਾ ਨਾਲ ਛਾਨਣੀ ਵੀ ਘਮਾਈ ਜਾਈਦੀ ਹੈ ਵੀ ਤਾਂ ਕਿ ਥੱਲੇ ਨਾ ਲੱਗੇ। ਟਾਈਮ ਦਿੱਤਾ 8-9 ਵਜੇ 8-9 ਵਜੇ ਪਾਣੀ ਜਿਹੜਾ ਨਾ ਮੁੱਕਣਾ ਤੇ ਅਮਲਾ ਸਾਰਾ ਹੀ ਤੱਕ ਪਹੁੰਚੇਗਾ। ਤੁਹਾਡੀ ਉਹ ਮੁਰੰਮਤ ਕਰ ਦੇਗਾ ਬੱਚਾ ਜਿਹੜਾ ਉਹ ਆਪੇ ਮਹਿਕਮਾ ਦਿੰਦਾ ਰਹੇਗਾ ਤੇ ਚੱਲਦਾ ਰਹੂ ਕੰਮ ਤਰੀਸ ਦਿੱਤੀ ਰਹੇਗੀ ਤੇ ਤੁਸੀਂ ਆਪਣਾ ਸਾਡਾ ਵੀ ਮਕਸਦ ਇਹ ਸੀ ਕਿ ਪਾਣੀ ਖਰਾਬ ਨਾ ਹੋਵੇ। ਉਹ ਬੱਚਾ ਦਿੱਤਾ ਮੁੰਡੇ ਜਨਾਬੇ ਅਲੀ ਉੱਥੇ ਅਸੀਂ ਗਏ ਹੀ ਆ। ਉਹ ਪੁਲਿਸ ਵਾਲੇ ਨੇ ਰਾਜ ਮੈਨੂੰ ਟੈਲੀਫੋਨ ਕੀਤਾ ਕਿ ਮੈਂ ਟੇਲਾਂ ਤੇ ਖਲੋਤਾ ਤੇ ਆ ਕੇ ਮੌਕਾ ਦਿੱਤਾ। ਚੱਲ ਵੀ ਮੈਂ ਕਿਹਾ ਮੌਕਾ ਦੇਖਦਾ ਜਿਹੜੇ ਸੀ ਉਹਦੇ ਕੋਲ ਵੀ ਹੈਗੇ ਸੀ। ਮੈਂ ਕਿਹਾ ਇਹਨਾਂ ਨੂੰ ਪੜ੍ਹ ਕੇ ਦੇ ਕੀ ਹੋ ਗਿਆ? ਮੌਕਾ ਮੈਂ ਕਿਹਾ 12-13 ਬੰਦੇ ਉਹਨਾਂ ਦੇ ਲਓ ਜੀ ਨਵੀਂ ਪੱਤ ਦਾ ਕੰਮ ਸ਼ੁਰੂ ਹੋ ਗਿਆ ਜੀ। ਲੋ ਪਾਤੀ ਹੈ, ਇਹ ਚੀੜ ਬਣਨ ਲੱਗੀ ਹੈ ਜੀ। ਗੰਨੇ ਨਾਲ ਚੀੜ ਬਣਾ ਲੈਂਦੇ ਸੀ ਲਾ ਕੇ। ਮੈਂ ਕਿਹਾ ਅਸੀਂ ਤੇ ਚੱਲੇ ਆ ਮੁਰੰਮਤ ਕਰ ਮਹਿਕਮਾ ਆਇਆ। ਮੈਂ ਕਿਹਾ ਅਸੀਂ ਮੁਰੰਮਤ ਕਰ ਤੁਸੀਂ ਆਪਣਾ ਮੈਂ ਕਿਹਾ ਅਸੀਂ ਮੁਰੰਮਤ ਕਰ ਬੱਚਿਆਂ ਵਾਹ ਜੀ ਵਾਹ, ਲਓ ਜੀ ਜੁੜ ਗਈ। ਮੈਂ ਕਿਹਾ ਉਹ ਜਾਣਾ ਇਹ ਹੁਣ ਪੱਤ ਠੰਡੀ ਕਰਨੀ ਹੈ ਪੇਸੀਆਂ ਲਾਉਣ ਲਈ। ਉਹਦੇ ਚ ਰੰਗ ਬਦਲ ਗਿਆ। ਉਹ ਜਿਹੜਾ ਆ ਗਏ ਉੱਥੇ ਬੰਦੇ ਮਰ ਜਾਣਗੇ। ਜਿੱਥੇ ਜਨਾਬੇ ਵਾਲੀ ਦਾ ਆਪਣਾ ਲੜਾਈ ਹੋਣੀ ਉਹੀ ਕਿਹਾ ਵੀ ਇਹ ਆਪਣੇ ਥਾਣੇ ਵਾਲੇ ਦੇ ਲੈ ਗਿਆ ਰਾਣਾ ਜੁਰਨਾ ਤੁਹਾਡੀ ਬੱਚਾ ਆ ਕਰਦੇ ਓਏ ਰਾਣਾ ਆ ਕੇ ਯਹੀ ਪਾਣੀ ਦੇ ਰਾਣਾ ਉਹ ਚੂੜਾ ਹਟਾ ਲੈ ਪਾਣੀ ਦੇ ਨਹੀਂ ਲੈ ਕੇ ਦੱਸੋ ਕਿ ਪੱਤੇ ਦੀ ਗੁੰਜਾਇਸ਼ ਹੈ। ਹਲੇ ਥੋੜਾ ਨਰਮ ਮਾਮਾ ਥੋੜਾ ਜਿਹਾ ਹੈਗਾ ਮੈਂ ਤੁਹਾਨੂੰ ਥੋੜਾ ਜੀ ਟੇਸਟੀ ਪਾਣੀ ਲੱਗੇਗਾ। ਪਾਣੀ ਬਦਲਾ ਲਿਆ ਇਹਨਾਂ ਨੂੰ ਮਿਲ ਕੇ ਕਰਕਰੀ ਹੋਈ ਹੈ। ਚੈਲੰਜ ਨਹੀਂ ਕਰਦਾ ਯਾਰ ਇਹ ਫੋਕਰ ਹੋਣੇ ਬਣਾ ਇੱਕ ਮਿੰਟ ਦੇ ਬੋਲੋ ਜੇ ਜਾ ਇਹ ਪੂਰਾ ਟੁੱਟਾ ਵਾ ਇੱਕ ਥੋੜਾ ਜਿਹਾ ਭਾਰਾ ਮੈਂ ਇਹਨਾਂ ਦੀ ਲਾਈਫ ਕਰਦਾ ਤੇ ਪੂਰਾ ਜਿਹੜਾ ਹੁੰਦਾ ਕੰਮ ਕਰਦੇ ਮੈਂ ਤੇ ਨਾ ਦਿੱਤਾ ਵਾ ਜਗ੍ਹਾ ਹੋਰ ਲੈ ਉਹਦੇ ਨੂੰ ਲਾ ਇਹਦੀ ਬੋਲੀ ਪਤਾ ਨਹੀਂ ਬਸ ਬੰਦ ਕਰ ਜਿੱਦਾਂ ਟਾਈਮ ਸੀ 12 ਦਾ ਟਾਈਮ ਸੀ ਜਿੱਦਾਂ ਦੀ ਬੋਲੀ ਕੋ ਬੋਲੇ ਉਦਾਂ ਦੀ ਬੋਲਣੀ ਪੈਂਦੀ ਆ। ਉੱਥੇ ਹੁਣ ਮੇਰਾ ਮਤਲਬ ਵੀ ਅਸੀਂ ਖਾ ਲੈਂਦੇ
ਸੱਚੀ ਬਾਤ ਹੈ ਜੀ। ਐਟਮ ਹੈ ਤੇ ਫਿਰ ਐਟਮ ਜਿਹੜੀ ਆ ਨਾ ਇਹੋ ਜੀ ਦਾਦੂ ਫਿਰ ਬਾਬੇ ਨੂੰ ਕਹਿੰਦਾ ਮੇਰੀਆਂ ਧੀਆਂ ਦਾ ਟੋਕਰਾ ਹਰਾਮ ਦੇ ਕੰਮ ਕਰ ਅਸੀਂ ਇੱਥੇ ਵਾਹੀ ਨਹੀਂ ਕਰਨੀ ਕਿ ਸਾਡੇ ਪਾਣੀ ਨਹੀਂ ਲੱਗਣਾ ਚਾਹੀਦਾ। ਲਾਈਏ ਚੱਕ ਦੇ ਲਾਉਂਦਾ ਨਹੀਂ ਬਾਲਣ ਪੂਜਾ ਸਾਹ ਨਾ ਲਾਈ ਨਾ ਦਾਲ ਤੇ ਇੱਥੇ ਨਹੀਂ ਪਤਾ ਪੂਰੀ ਹੋ ਜੇ ਮੁੜ ਕੇ ਬਾਹਰ ਨਹੀਂ ਰਾਜੂ ਕੀ ਕੋ ਉਹਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ। ਇਹਨੂੰ ਲੈ ਗਿਆ ਬਾਬਾ ਕਹਿੰਦਾ ਚੱਲ ਇਹਨੂੰ ਵੀ ਲੈ ਚੱਲ। ਉਹ ਜਦੋਂ ਅਸੀਂ ਐਕਸੀਡੈਂਟ ਤੋਂ ਮੈਂ ਤੇ ਬਾਬਾ ਇਹ ਨਾਲ ਸਾਡੇ ਬਾਬਾ ਇਹਨੂੰ ਲੈ ਗਏ। ਜਾਣ ਵੀ ਨਾ ਗੱਲ ਐਕਸੀਡੈਂਟ ਨੇ ਲਿਖਾਈ ਦਾ ਡੱਬਾ ਚਾਹ ਉਹਨਾਂ ਨਾਲ ਗਿਆ ਚਾਹੇ ਉਹ ਬਾਤ ਲੈ ਇਹਨੂੰ ਉਦੋਂ ਹੀ ਭੈਣ ਦੇ